बीजेपी की मंशा जी किसानों प्रति खासकर पंजाब प्रति वो बड़ी साफ नहीं हैगी। जिहड़ा पासा बीजेपी सुट के हरियाणे सत्ता मुड़ के हासिल करना चाहती आ, मैनू लगता भी वो पासा इन्हां दा चलेगा नहीं। केंद्र सरकार नूं, मोदी की सरकार नूं जां इहदे सहयोगियों नूं लोग किवें बख्श देणगे। पंजाब सरकार गोडे टेक गई केंद्र मूहरे, जो सानू क्लीयर कट नज़र आउंदा। जिहड़ा बड़े बड़े दमगे मार रहा सी ना भगवंत मान, गोडे टेक गया। एडा वड्डा घिनौना जिहड़ा साजिश रची गई आ बीजेपी वालों, तां ओहदा असली सूत्रधार बनया भगवंत मान, इहदी सरकार। जिहड़ी इन्हां दी इत्थे पंजाब पुलिस खड़ी सी, ਉਹਨੂੰ 2 किलोमीटर पिछे हटण ਦੇ ਆਰਡਰ ਆ ਗਏ। ਇਹਦਾ ਮਤਲਬ ਕੀ ਹੋਇਆ ਤੇ ਇਹ ਘਿਓ ਖਿਚੜੀ ਹੋ ਕੇ ਇਹ ਸਾਡੇ ਤੇ ਤਸ਼ੱਦਦ ਕੀਤਾ। ਇਹ ਵਿੱਚ ਸ਼ਾਮਲ ਹੈ ਭਗਵੰਤ ਮਾਨ ਵੀ। ਅਜੇ ਅਸੀਂ ਬੀਜੇਪੀ ਦਾ ਕਿਹਾ ਵੀ ਉਹਨਾਂ ਨੂੰ ਸਵਾਲ ਕਰੋ, ਆਉਣ ਵਾਲੇ ਦਿਨਾਂ 'ਚ ਸਵਾਲ ਇਹਨਾਂ ਨੂੰ। ਗੋਡੇ ਟੇਕ ਗਿਆ ਕੇਂਦਰ ਸਰਕਾਰ ਮੋਰੇ ਸਾਡਾ ਸੀਐਮ ਜਿਹੜਾ ਆ। ਇਹ ਤਾਂ ਉਸ ਦਿਨ ਤੋਂ ਹੀ ਹੋ ਗਿਆ ਸੀ ਨਾ, ਸਾਡੇ ਬੱਚਿਆਂ ਤੇ ਐਨਐਸਏ ਲਾਉਣੀ। ਪੰਜਾਬ ਦੀ ਹੱਦ 'ਚ ਆ ਕੇ ਉਹ ਬਾਰਡਰ ਲਾ ਰਹੇ ਨੇ ਹਰਿਆਣੇ ਵਾਲੇ, ਤੇ ਸਾਡਾ ਸੀਐਮ ਬੋਲਦਾ ਤੱਕ ਨਹੀਂ। ਸਾਡੇ ਬੱਚੇ ਅੰਮ੍ਰਿਤਪਾਲ ਜਿਹੜੇ ਗੱਲ ਕਰਦੇ ਸਨ, ਕੀ ਗੱਲ ਕਰਦੇ ਸਨ? ਆਪਣੀ ਕੌਮ ਦੀ ਗੱਲ ਕਰਨਾ ਕੋਈ ਗੁਨਾਹ ਹੈ? ਉਹਨਾਂ ਨੂੰ ਚੱਕ ਕੇ ਡਿਬਰੂਗੜ੍ਹ ਜੇਲ੍ਹ 'ਚ ਦੇ ਦੇਣਾ, ਐਨਐਸਏ ਵਰਗੇ ਉੱਤੇ ਐਕਟ ਲਾ ਦੇਣੇ। ਮੈਂ ਸਮਝਦਾ ਵੀ ਇਹ ਸਾਡਾ ਮੁੱਖ ਮੰਤਰੀ ਜਿਹੜਾ ਸਾਡਾ ਕਾਹਦਾ ਰਹਿ ਗਿਆ ਜੀ, ਤਾਂ ਬੀਜੇਪੀ ਦਾ ਹੀ ਕਹਿ ਦਿਓ ਇਹਨੂੰ। ਮੈਂ ਬਹੁਤ ਵਾਰ ਪਹਿਲਾਂ ਕਿਹਾ ਸੀ ਬੀਜੇਪੀ ਦੀ ਬੀ ਟੀਮ ਹੈ, ਹੁਣ ਤਾਂ ਇਹ ਬੀ ਵੀ ਨਹੀਂ ਲੱਗਦੀ, ਇਹ ਲੱਗਦੀ ਏ ਟੀਮ ਹੀ ਆ। ਸਿਰਫ ਨਾਂ ਬਦਲ ਕੇ ਰੱਖਿਆ ਹੋਇਆ, ਇਹ ਬਸ ਪੁੱਤ ਇੱਕੋ ਦੇ ਹੀ ਨੇ, ਬਸ ਸ਼ਾਂਗੂ ਵਾਂਗੂ ਨਾਂ ਦੋ ਕਰ ਦਿਓ। 92 ਦੇ 92 ਜਿਹੜੇ ਆ ਇਹਨਾਂ ਦੇ ਉਹ ਮੂੰਹ ਤੇ ਛਿਕਲੀਆਂ ਲਾ ਕੇ ਬੈਠੇ ਹੋਏ ਆ। ਹੈ ਕਿਸੇ ਨੂੰ ਆਪਣੀ ਕੌਮ ਦਾ? ਗੱਲਾਂ ਤਾਂ ਬੜਬੜੀਆਂ ਕਰਦੇ ਸੀ, ਅਸੀਂ ਆਮ ਘਰਾਂ ਚੋਂ ਆ, ਅਸੀਂ ਤਾਂ ਤੁਹਾਡੇ ਬੰਨਿਆਂ ਤੋਂ ਉੱਠ ਕੇ ਆਏ ਆ। ਤਾਂ ਫਿਰ ਆਮ ਘਰਾਂ ਵਾਲੇ ਆਮ ਘਰਾਂ ਦੀਆਂ ਗੱਲਾਂ ਕਿਉਂ ਨਹੀਂ ਕਰਦੇ? ਅੱਜ ਉਹਨਾਂ ਦੀ ਬੋਲੀ ਕਿਉਂ ਬੋਲਣ ਲੱਗ ਪਏ? ਜਾਂ ਉੱਥੇ ਬੋਲਣੋਂ ਬੰਦ ਕਿਉਂ ਹੋ ਗਏ? ਘੱਟ ਗਿਣਤੀਆਂ ਤੇ ਜ਼ਬਰ ਵਧੇਗਾ। ਹੌਲੀ ਹੌਲੀ ਇਹ ਵਾਰੀ ਸਾਡੀ ਵੀ ਲੱਗਣੀ ਆ। ਜੇ ਸੀਏ ਵਰਗੇ ਕਾਨੂੰਨ ਲਿਆਂਦੇ ਗਏ ਨਾ ਸਾਡੇ ਮੁਸਲਿਮ ਭਾਈਚਾਰੇ ਨੂੰ ਡਰਾਉਣ ਲਈ, ਦੱਬ ਕੇ ਰੱਖਣ ਲਈ, ਤੇ ਇਹ ਵਾਰੀ ਸਾਡੀ ਵੀ ਲੱਗਣੀ ਘੱਟ ਗਿਣਤੀਆਂ ਦੀ। ਉਹਨਾਂ ਲੋਕਾਂ ਨੂੰ ਜਿਹੜੇ ਗੋਰੇ ਇੱਥੋਂ ਕੱਢੇ ਨੇ, ਉਹ ਲੜਾਈ ਲੜਦੇ ਸੀ ਸਿਰਫ ਗੁਲਾਮੀ ਬਣਾਉਣ ਦੀ। ਇਹ ਉਹਨਾਂ ਨੂੰ ਘਾਤਕ ਨੇ। ਇਹ ਤੁਹਾਡੇ ਧਰਮ ਨੂੰ, ਤੁਹਾਡੀ ਬੋਲੀ ਨੂੰ, ਤੁਹਾਡੇ ਕਿੱਤੇ ਨੂੰ, ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ, ਤੁਹਾਡੇ ਕਿਰਦਾਰ ਨੂੰ। ਇਹ ਤਾਂ ਬਹੁਤ ਭਿਆਨਕ ਨੇ ਜਿਹੜੇ ਅੱਜ ਸੱਤਾਧਾਰੀ ਬੈਠੇ ਨੇ ਕਾਬਜ ਹੋ ਕੇ, ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਉਹ ਕੇਵਲ ਹਿੰਦੂ ਨੂੰ ਦੇਖਣਾ ਚਾਹੁੰਦੇ ਨੇ। ਇਹ ਸਾਡੀ ਕੌਮ ਨੂੰ ਖਤਮ ਕਰਨ ਵੱਲ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ। ਆਪਣੇ ਜੇਕਰ ਕੌਮ ਲਈ ਕੋਈ ਯੋਧੇ ਲੜਦੇ ਨੇ, ਉਹਨਾਂ ਨਾਲ ਖੜਨਾ ਚਾਹੀਦਾ ਡਟ ਕੇ, ਤਕੜੇ ਹੋ ਕੇ। ਜੇ ਅਸੀਂ ਅੱਜ ਨਹੀਂ ਖੜਾਂਗੇ, ਵਾਰੀ ਸਭ ਦੀ ਲੱਗਣੀ। TV84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਸ਼ੰਭੂ ਬੈਰੀਅਰ ਦੇ ਉੱਪਰ ਕਿਸਾਨਾਂ ਦੇ ਵੱਲੋਂ ਤਕਰੀਬਨ 1 ਮਹੀਨੇ ਦਾ ਸਮਾਂ ਹੋ ਚੁੱਕਾ ਹੈ, ਪੱਕਾ ਮੋਰਚਾ ਲੱਗ ਚੁੱਕਾ ਹੈ। ਤਾਂ ਇਸੇ ਨੂੰ ਲੈ ਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਸਾਡੇ ਨਾਲ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੌਜੂਦਾ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਅਹਿਮ ਫੈਸਲੇ ਲਏ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ, ਦੂਜੇ ਪਾਸੇ ਇਲੈਕਸ਼ਨ ਦਾ ਵੀ ਪੰਜਾਬ ਦੇ ਅੰਦਰ ਜਾਂ ਹੋਰ ਤਮਾਮ ਸਾਰੀਆਂ ਸਟੇਟਸ ਦੇ ਅੰਦਰ ਸਮਾਂ ਕਾਲ ਹੈ। ਤਾਂ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਹਾਜ਼ਰ ਨੇ ਸਰ, ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੀ। ਬਹੁਤ ਬਹੁਤ ਆਪ ਬਹੁਤ ਧੰਨਵਾਦ ਜੀ। ਰਾਏ ਸਾਹਿਬ, ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਜਿਸ ਤਰੀਕੇ ਦੇ ਨਾਲ ਕੱਲ੍ਹ ਦੇ ਦਰਮਿਆਨ ਤੁਹਾਡੇ ਵੱਲੋਂ ਮਤੇ ਪਾਏ ਗਏ, ਜਿੱਥੇ ਤੁਸੀਂ ਕਲਸ਼ ਯਾਤਰਾਵਾਂ ਦੀ ਆਰੰਭਤਾ ਕਰ ਰਹੇ ਹੋ, ਜਿਹੜਾ ਵੱਲੋਂ ਦਾ ਨੌਜਵਾਨ ਸ਼ਹੀਦ ਹੋਇਆ ਉਹਨਾਂ ਦੀ ਯਾਦ ਨੂੰ ਸਮਰਪਿਤ, ਜਾਂ ਜਿਹੜੇ ਹੋਰ ਤਮਾਮ ਸਾਰੇ ਮਸਲਿਆਂ ਦੇ ਵਿੱਚੋਂ ਇੱਕ ਖਾਸ ਮਸਲਾ ਇਹ ਵੀ ਹੈ ਕਿ ਇਲੈਕਸ਼ਨ ਦੇ ਮੱਦੇਨਜ਼ਰ ਜਿਹੜੀਆਂ ਬੀਜੇਪੀ ਦੇ ਨਾਲ ਸੰਬੰਧਿਤ ਜਾਂ ਜਿਹੜੀ ਬੀਜੇਪੀ ਸਰਕਾਰ ਹੈ ਉਹਦੇ ਨਾਲ ਸੰਬੰਧਿਤ ਧਿਰਾਂ ਨੂੰ ਲੈ ਕੇ ਕਿਤੇ ਨਾ ਕਿਤੇ ਵਿਰੋਧ ਵੀ ਨਜ਼ਰ ਆ ਰਿਹਾ ਹੈ। ਉਸੇ ਵਿਰੋਧ ਦੇ ਵਿੱਚ ਤੁਸੀਂ ਕਾਲੀਆਂ ਝੰਡੀਆਂ ਦਿਖਾਉਣ ਦਾ ਫੈਸਲਾ ਕੀਤਾ ਉਹਨਾਂ ਧਿਰਾਂ ਨੂੰ। ਕਿਵੇਂ ਦੇਖਦੇ ਹੋ ਤਮਾਮ ਸਾਰੇ ਮਸਲਿਆਂ ਨੂੰ? ਦੇਖੋ, ਇਹ ਸਾਡਾ ਜਿਹੜਾ ਆਉਣ ਵਾਲੀ ਰਣਨੀਤੀ ਆ ਉਹ ਮੀਟਿੰਗ ਦੇ ਵਿੱਚ ਤੈਅ ਕੀਤੀ ਗਈ। ਉਹਦੇ ਮੁਤਾਬਕ ਜਿਹੜੀ ਸਰਕਾਰ ਸਾਨੂੰ ਦਿੱਲੀ ਸਾਡੀ ਰਾਜਧਾਨੀ ਨਹੀਂ ਜਾਣ ਦਿੱਤਾ, ਬੜੇ ਬੜੇ ਬੈਰੀਕੇਡ ਲਾਏ, ਸਾਡੇ ਤੇ ਗੋਲੇ ਸਿੱਟੇ ਗਏ ਗੈਸ ਦੇ, ਸੈਕਿੰਡ ਸਾਡੇ ਨੌਜਵਾਨਾਂ ਤੇ ਗੋਲੀਆਂ ਚਲਾਈਆਂ ਗਈਆਂ। ਸੋ ਉਹਦੇ ਵਿਰੋਧ ਦੇ ਵਿੱਚ ਕਹਿ ਦਿਓ ਵੀ ਅਸੀਂ ਕਹਿੰਦੇ ਹਾਂ ਵੀ ਜਿਹੜੀ ਸੱਤਾਧਾਰੀ ਪਾਰਟੀ ਆ ਬੀਜੇਪੀ, ਤਾਂ ਉਹਦੇ ਸਹਿਯੋਗੀ ਜਿੰਨੇ ਵੀ ਨੇ ਗਠਬੰਧਨ 'ਚ ਜਿੰਨੇ ਵੀ ਉਹਦੇ ਨਾਲ ਨੇ, ਜਿਨ੍ਹਾਂ ਨਾਲ ਅਲਾਈਅੰਸ ਉਹਨਾਂ ਦਾ, ਉਹ ਸਾਰਿਆਂ ਨੂੰ ਸਵਾਲ ਪੁੱਛੇ ਜਾਣਗੇ ਵੀ ਸਾਡੇ ਜਿਹੜਾ ਸ਼ੁਭਕਰਨ ਬੱਚਾ, ਉਹਦਾ ਕੀ ਕਸੂਰ ਸੀ, ਉਹਨੂੰ ਕਿਉਂ ਗੋਲੀਆਂ ਮਾਰੀਆਂ ਗਈਆਂ। ਸਾਡੇ ਜਿਹੜੇ ਹੱਕ ਆ ਉਹ ਅਸੀਂ ਮੰਗਣ ਵਾਸਤੇ ਦਿੱਲੀ ਜਾ ਰਹੇ ਹਾਂ, ਸਾਨੂੰ ਕਿਉਂ ਰੋਕਿਆ ਗਿਆ, ਕਿਉਂ ਨਹੀਂ ਸਾਨੂੰ ਦਿੱਲੀ ਜਾਣ ਦਿੱਤਾ ਗਿਆ ਆਪਣੀ ਰਾਜਧਾਨੀ 'ਚ। ਸੋ ਉਹ ਸਾਰੇ ਸਵਾਲ ਜਵਾਬ, ਸਾਡੀਆਂ ਜਿਹੜੀਆਂ ਮੰਗਾਂ ਆ ਇਹ ਹੁਣ ਤੱਕ ਕਿਉਂ ਨਹੀਂ ਮੰਨੀਆਂ ਗਈਆਂ, ਸਾਰੀਆਂ ਮੰਗਾਂ ਦਾ ਚਾਰਟ ਹੋਏਗਾ ਦੇ ਵਿੱਚ। ਸੋ ਉਹ ਬੀਜੇਪੀ ਜਿਹੜੀ ਸੱਤਾਧਾਰੀ ਪਾਰਟੀ ਹੈ ਉਹਨੂੰ ਤੇ ਉਹਦੇ ਸਹਿਯੋਗੀਆਂ ਨੂੰ ਇਹ ਸਵਾਲ ਪੁੱਛੇ ਜਾਣਗੇ। ਇੱਕ ਇਹ ਰਣਨੀਤੀ ਤੈਅ ਕੀਤੀ ਹੈ। ਇੱਕ ਇਹ ਹੈ ਵੀ ਆਉਣ ਵਾਲੇ ਸਮੇਂ 'ਚ
ਅੰਦੋਲਨ ਨੂੰ ਹੋਰ ਤਿੱਖਾ ਕਰਨ ਲਈ ਜਿਹੜੀਆਂ ਹੈਗੀਆਂ ਜਦੋਂ ਇਲੈਕਸ਼ਨ ਕੋਡ ਹੁਣ ਲੱਗ ਜਾਣਾ ਲਗਭਗ ਜੋ ਨਜ਼ਰ ਆਉਂਦਾ ਅਸੀਂ ਮਹਾ ਪੰਚਾਇਤਾਂ ਜਿਹੜੀਆਂ ਉਹਦੀ ਸ਼ੁਰੂਆਤ ਹਰਿਆਣੇ ਤੋਂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ 22 ਤਰੀਕ ਨੂੰ ਜਿਹੜੀ ਆ ਉਹ ਸਿਰਸਾ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਔਰ ਅੰਬਾਲੇ ਤੋਂ ਜਿਹੜੀ ਹੈਗੀ ਆ 31 ਨੂੰ। 2 ਮਹਾ ਪੰਚਾਇਤਾਂ ਜਿਹੜੀਆਂ ਹਰਿਆਣੇ 'ਚ ਕੀਤੀਆਂ ਜਾ ਰਹੀਆਂ, ਪਰ ਕੱਲ੍ਹ ਤੋਂ ਹੀ ਜਿਹੜੀ ਸ਼ੁਭ ਕਰਨ ਦੀਆਂ ਅਸਥੀਆਂ ਉਹਦੇ ਜਿਹੜੀ ਮਿੱਟੀ ਹੈ, ਜਿਹਦੀ ਰਾਖ ਹੈ, ਜਿਹੜੀ ਉਹਨੂੰ ਲੈ ਕੇ ਅਸਥੀਆਂ ਨੂੰ ਲੈ ਕੇ ਇੱਕ ਕਲਸ਼ ਯਾਤਰਾ ਜਿਹੜੀ ਆ ਉਹ ਹਰ ਸਟੇਟ ਵਾਸਤੇ 21 ਸਟੇਟਾਂ ਨੂੰ 21 ਕਲਸ਼ ਕੱਲ੍ਹ ਉਹ ਜਿਹੜੇ ਆ ਤਿਆਰ ਕੀਤੇ ਜਾਣਗੇ। ਤਿਆਰ ਕਰਕੇ ਉਹ ਫਿਰ ਕੁਝ ਖਨੌਰੀ ਬਾਰਡਰ ਤੇ ਤਾਂ ਕੁਝ ਇਹ ਸ਼ੰਭੂ ਬਾਰਡਰ ਤੇ ਲੈ ਆਵਾਂਗੇ। ਇੱਥੋਂ ਫਿਰ ਕੱਲੀ ਸਟੇਟ ਨੂੰ ਕੱਲ੍ਹ ਹੀ ਸਾਥੀ ਲੈ ਕੇ ਰਵਾਨਾ ਹੋ ਜਾਣਗੇ। ਉਹ ਹਰਿਆਣਾ ਤਾਂ 16 ਤੋਂ ਹੀ ਸ਼ੁਰੂ ਕਰ ਰਿਹਾ, ਬਾਕੀ ਸਟੇਟਾਂ ਵਾਲੇ ਵੀ ਇੱਕ ਦੋ ਦਿਨ ਦਾ ਟਾਈਮ ਪਾ ਕੇ ਸਾਰੇ ਸ਼ੁਰੂ ਕਰ ਲੈਣਗੇ। ਉਹਦੀ ਫਿਰ ਯਾਤਰਾ ਪੂਰਾ ਭ੍ਰਮਣ ਹੋਏਗਾ, ਜਿਹਨੂੰ ਲੋਕ ਨਮਨ ਕਰਨਾ ਚਾਹੁੰਦੇ ਆ, ਉਹਦੀ ਸ਼ਹੀਦੀ ਨੂੰ ਨਮਨ ਕਰਨਾ ਚਾਹੁੰਦੇ ਆ, ਉਹਦੀਆਂ ਅਸਥੀਆਂ ਨੂੰ ਨਮਨ ਕਰਨਾ ਚਾਹੁੰਦੇ ਆ, ਉਹ ਲੈ ਕੇ ਜਿਹੜੀ ਉਹ ਕਲਸ਼ ਯਾਤਰਾ ਉਹਨੂੰ ਪੂਰੇ ਦੇਸ਼ ਦੇ ਵਿੱਚ ਉਹਦੀ ਕਲਸ਼ ਯਾਤਰਾ ਲੈ ਕੇ ਜਾਵਾਂ। ਜੇ ਮੌਜੂਦਾ ਸਮੇਂ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਜਾਂ ਜਿਹੜਾ ਕਿਰਤੀ ਭਾਈਚਾਰਾ ਉਹਨਾਂ ਦੇ ਮਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਜਿਸ ਤਰੀਕੇ ਦਾ ਵਿਵਹਾਰ ਹਰਿਆਣਾ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਕੀਤਾ ਜਾਂਦਾ ਹੈ, ਪਰ ਦੂਜੇ ਪਾਸੇ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਰਾਜਨੀਤੀ ਹੈ ਬੜੀ ਗੁੰਝਲਦਾਰ ਹੋਇਆ ਕਰਦੀ ਹੈ। ਜਿਸ ਤਰੀਕੇ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਸੀਐਮ ਖੱਟਰ ਦਾ ਅਸਤੀਫਾ, ਫਿਰ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਕੀ ਦੇਖਿਆ ਜਾਵੇ ਕਿ ਜਿਹੜਾ ਅਸਤੀਫਾ ਦੇਣਾ ਜਾਂ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ? ਦੇਖੋ, ਜਿਹੜਾ ਅਸਤੀਫਾ ਦੇਣ ਦੀ ਗੱਲ ਹੈ, ਮੈਂ ਇਹ ਸਮਝਦਾ ਵੀ ਇੱਕ ਦਬਾਅ ਜਿਹੜਾ ਸਰਕਾਰਾਂ ਤੇ ਬਣਿਆ ਹੈ, ਖਾਸ ਕਰ ਹਰਿਆਣਾ ਦੀ ਬੀਜੇਪੀ ਤੇ, ਕਿਉਂਕਿ ਖੱਟਰ ਨੇ ਉਹਦੇ ਹੱਥ ਜਿਹੜੇ ਆ ਸਰਕਾਰ ਦੇ ਬੀਜੇਪੀ ਦੇ ਖੂਨ ਨਾਲ ਰੰਗੇ ਗਏ। ਉਹਨੇ ਬਹੁਤ ਸਾਰੇ ਬੱਚੇ ਸਾਡੇ ਜਿਹੜੇ ਆ ਉਹ ਥੋੜਾ ਜਿਹਾ ਉਹ ਬੱਚੇ ਜਿਹੜੇ ਆ ਉਹ ਫੱਟਰ ਕਰਤੇ, ਜਿਹੜੇ ਉਹ ਥੋੜਾ ਇਹ ਕਹਿ ਸਕਦੇ ਆ ਵੀ ਇੰਜਰਡ ਹੋਏ। ਕੁਝ ਬੱਚੇ ਜਿਹੜੇ ਆ ਮਤਲਬ ਜ਼ਿਆਦਾ ਸੀਰੀਅਸ ਹੋਏ, ਜਿਵੇਂ ਅੱਜ ਅਸੀਂ ਜਾ ਕੇ ਆਏ ਚੰਡੀਗੜ੍ਹ, ਜਿਹੜਾ ਪ੍ਰੀਤਪਾਲ ਹੈ ਜਿਹਨੂੰ ਇਹਨੇ ਇੰਨਾ ਕੁੱਟਿਆ ਕਿ ਉਹਦਾ ਜਵਾੜੇ ਦੀ ਹੱਡੀ ਤੋੜਤੀ, ਉਹਦੀਆਂ ਲੱਤ ਦੀਆਂ ਹੱਡੀਆਂ ਤੋੜਤੀਆਂ। ਸੋ ਉਹ ਉਹਦੇ ਗੁੱਸੇ ਦੇ ਵਿੱਚ ਸੀਗੇ, ਗੁੱਸਾ ਭਰਿਆ ਹੋਇਆ ਸੀ ਲੋਕਾਂ ਦੇ ਵਿੱਚ। ਉਹਨੂੰ ਤੋੜਨੇ ਲਈ ਵੀ ਬੀਜੇਪੀ ਵੱਲ ਜਿਹੜਾ ਇਹ ਗੁੱਸਾ ਵੱਧ ਰਿਹਾ ਤੇ ਉਹਨੂੰ ਖੱਟਰ ਬਦਨਾਮ ਹੋ ਰਿਹਾ ਇਸ ਗੱਲ 'ਚ, ਤੇ ਖੱਟਰ ਨੂੰ ਬਚਾਉਣ ਲਈ, ਬੀਜੇਪੀ ਨੂੰ ਬਚਾਉਣ ਲਈ ਇਹ ਸਾਰਾ ਜਿਹੜਾ ਪ੍ਰਪੰਚ ਰਚਿਆ ਗਿਆ ਵੀ ਉਹ ਜੇਜੇਪੀ ਨੇ ਕਹਿ ਦਿਓ ਆਪਣੀ ਖੱਲ ਬਚਾਉਣ ਲਈ ਉਹਦੇ ਨਾਲ ਜਿਹੜਾ ਨਾਤਾ ਤੋੜਿਆ, ਸਹਿਯੋਗੀ ਸੀ ਦੁਰਸ਼ੰਤ ਜਿਹੜਾ ਚਟਾਲਾ, ਉਹਦੀ ਟੀਮ ਸਾਰੀ, ਉਹਨੇ ਕਿਹਾ ਵੀ ਹੁਣ ਆਉਣ ਵਾਲੇ ਸਮੇਂ 'ਚ ਇਲੈਕਸ਼ਨ 'ਚ ਲੋਕਾਂ ਜਾਵਾਂਗੇ ਕਿਵੇਂ, ਸਾਡੇ ਹੱਥ ਤਾਂ ਖੂਨ ਨਾਲ ਰੰਗੇ ਗਏ। ਉਹ ਆਪਣਾ ਖੱਲ ਬਚਾਉਣ ਲਈ ਉਹਨੇ ਹੱਥ ਪਿੱਛੇ ਖਿੱਚਿਆ। ਪਰ ਮੈਂ ਸਮਝਾਂਗਾ, ਕਹਾਂਗਾ ਵੀ ਜਿਹੜੀ ਬੀਜੇਪੀ ਆ ਉਹਨੂੰ ਇਸ਼ਾਰਾ ਤਾਂ ਕੇਂਦਰ ਤੋਂ ਸੀ ਨਾ, ਸਰਕਾਰ ਤਾਂ ਬੀਜੇਪੀ ਦੀ ਹੈ। ਇਸ ਕਰਕੇ ਹਰਿਆਣਾ ਦੇ ਵਿੱਚ ਜਿਹੜੀ ਉਹ ਗੇਮ ਖੇਡਣੀ ਚਾਹੁੰਦੇ ਆ ਵੀ ਖੱਟਰ ਨੂੰ ਹਟਾ ਕੇ ਤਾਂ ਸੈਣੀ ਨੂੰ ਲੈ ਆਂਦਾ, ਔਰ ਮੈਂ ਸਮਝਦਾ ਵੀ ਉਹਦੇ ਨਾਲ ਵੋਟ ਬੈਂਕ ਇਹਨਾਂ ਦਾ ਕੋਈ ਫਰਕ ਪੈ ਜਾਏਗਾ। ਨਹੀਂ, ਲੋਕ ਬੜਾ ਗੁੱਸਾ ਹੈ ਕਿਉਂਕਿ ਹਰਿਆਣੇ ਦੇ ਲੋਕਾਂ ਨੂੰ ਇਹਨਾਂ ਨੇ ਕੈਦ ਕਰਕੇ ਰੱਖਿਆ ਹੋਇਆ। ਜਿਸ ਦਿਨ ਦਾ ਅੰਦੋਲਨ ਸ਼ੁਰੂ ਹੋਇਆ ਪੂਰਾ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ। ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਬਾਹਰ ਨਿਕਲੇ, ਤੁਸੀਂ ਅੰਦੋਲਨ ਦੇ ਵਿੱਚ ਗਏ, ਤੁਹਾਡੀਆਂ ਜ਼ਮੀਨਾਂ ਜ਼ਬਤ ਕਰਾਂਗੇ, ਤੁਹਾਡੇ ਪਾਸਪੋਰਟ ਜ਼ਬਤ ਕਰਾਂਗੇ, ਤੁਹਾਡੇ ਬੱਚਿਆਂ ਦੇ ਪਾਸਪੋਰਟ ਨਹੀਂ ਬਣ ਦਿਆਂਗੇ। ਸੋ ਉਹ ਜਿਹੜਾ ਜੋ ਕੁਝ ਹੋਇਆ ਉਹਨੂੰ ਇਹ ਸਮਝਦੇ ਆਪਾਂ ਕਿ ਇਸ ਗੱਲ ਨੂੰ ਦੇਖਦੇ ਹੋਏ ਇਹ ਜਿਹੜਾ ਰੋਸ ਹੈ ਉਹ ਘਟੇਗਾ ਨਹੀਂ। ਉਹ ਚਾਹੇ ਖੱਟਰ ਦੀ ਸੈਣੀ ਨੂੰ ਲੈਣ, ਜਿਹਨੂੰ ਮਰਜ਼ੀ ਲੈਣ, ਉਹ ਬੀਜੇਪੀ ਸੱਤਾਧਾਰੀ ਪਾਰਟੀ ਆ, ਉਹਦੇ ਕਰਕੇ ਉਹਦੇ ਤੇ ਸਭ ਤੋਂ ਵੱਡਾ ਲੋਕਾਂ ਨੂੰ ਗੁੱਸਾ ਆ ਤੇ ਰੋਸ ਹੈ। ਇਹ ਵੀ ਅੰਦਰੂਨੀ ਸੂਤਰਾਂ ਦੇ ਅਨੁਸਾਰ ਜਿਹੜੀ ਜਾਣਕਾਰੀ ਨਿਕਲ ਕੇ ਬਾਹਰ ਆ ਰਹੀ ਹੈ ਕਿ ਜਿਹੜੀ ਸਾਬਕਾ ਮੁੱਖ ਮੰਤਰੀ ਰਹੇ ਨੇ ਹਰਿਆਣਾ ਦੇ ਮਨੋਹਰ ਲਾਲ ਖੱਟਰ, ਉਹਨਾਂ ਨੂੰ ਪੰਜਾਬ ਦੇ ਰਾਜਪਾਲ ਲਾਇਆ ਜਾ ਸਕਦਾ ਹੈ। ਕੀ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਜੇ ਰਾਜਪਾਲ ਲਾਇਆ ਜਾ ਸਕਦਾ ਹੈ, ਗੁੱਸਾ ਮੱਠਾ ਹੋ ਸਕਦਾ ਹੈ ਜਾਂ ਉਸ ਤੋਂ ਵੀ ਜ਼ਿਆਦਾ ਕਿਤੇ ਨਾ ਕਿਤੇ ਪੱਕ ਸਕਦੀ ਹੈ ਗੱਲ? ਨਹੀਂ, ਉਸ ਤੋਂ ਵੀ ਗੁੱਸਾ ਵਧੇਗਾ। ਉਹ ਜੇਕਰ ਫਿਰ ਇਹ ਗੱਲ ਆ ਵੀ ਇਹ ਤਾਂ ਜਾਣਬੁੱਝ ਕੇ ਸਰਕਾਰ ਜਿਹੜੀ ਆ ਉਕਸਾਉਣ ਦੀ ਗੱਲ ਕਰੇਗੀ ਵੀ ਸਾਡੇ ਲੋਕਾਂ ਨੂੰ, ਕਿਸਾਨਾਂ ਨੂੰ, ਨੌਜਵਾਨਾਂ ਨੂੰ, ਜਿਹੜਾ ਖੱਟਰ ਸਾਡੇ ਤੇ ਗੋਲੀਆਂ ਬਣਾਉਂਦਾ ਉਹਨੂੰ ਸਾਡੇ ਤੇ ਹੀ ਲਿਆ ਕੇ ਸਿਰ ਤੇ ਬਿਠਾ ਦੇਣਾ। ਤਾਂ ਫਿਰ ਜੇ ਇਦਾਂ ਦੀ ਹਾਲਾਤ, ਫਿਰ ਇੱਥੇ ਦੇ ਗੰਭੀਰ ਹਾਲਾਤ ਪੈਦਾ ਕਰਨੀ ਚਾਹੁੰਦੀ ਬੀਜੇਪੀ। ਇਹਦਾ ਮਤਲਬ ਬੀਜੇਪੀ ਦੀ ਮਨਸ਼ਾ ਜਿਹੜੀ ਕਿਸਾਨਾਂ ਪ੍ਰਤੀ, ਖਾਸ ਕਰ ਪੰਜਾਬ ਪ੍ਰਤੀ, ਉਹ ਵਾਲੀ ਸਾਫ਼ ਨਹੀਂ ਹੈਗੀ। ਸੋ ਕੋਈ ਗੱਲ ਨਹੀਂ, ਆਉਣ ਵਾਲਾ ਉਹ ਮੌਕਾ ਦੱਸੇਗਾ।
ਵੀ ਰਾਜਪਾਲ ਲੱਗਦਾ ਕਿ ਨਹੀਂ ਲੱਗਦਾ, ਉਹਦੇ ਲੱਗਣ ਤੇ ਫਿਰ ਕਿੰਨਾ ਕੁ ਵਿਰੋਧ ਹੁੰਦਾ, ਉਹ ਆਉਣ ਵਾਲਾ ਸਮਾਂ ਦੱਸੇਗਾ। ਪਰ ਮੈਂ ਇਹ ਗੱਲ ਜ਼ਰੂਰ ਕਹਾਂਗਾ, ਜਿਹੜਾ ਪਾਸਾ ਬੀਜੇਪੀ ਸੁੱਟ ਕੇ ਹਰਿਆਣੇ 'ਚ ਸੱਤਾ ਮੁੜ ਕੇ ਹਾਸਲ ਕਰਨਾ ਚਾਹੁੰਦੀ ਆ, ਮੈਨੂੰ ਲੱਗਦਾ ਵੀ ਉਹ ਪਾਸਾ ਇਹਨਾਂ ਦਾ ਚੱਲੇਗਾ ਨਹੀਂ। ਹੁਣ ਲੋਕ ਬੜੇ ਅਵੇਅਰ ਨੇ, ਜਾਣਦੇ ਨੇ। ਪ੍ਰਿਤਪਾਲ ਦੇ ਸਮੇਤ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਹੜੇ ਉਸ ਸਮੇਂ ਦੇ ਦਰਮਿਆਨ ਗਹਿਰੇ ਫੱਟੜ ਹੋਏ ਨੇ, ਗੁੱਡੀਆਂ ਸੱਟਾਂ ਲੱਗੀਆਂ ਨੇ, ਕਿਸੇ ਦੀ ਅੱਖ, ਕਿਸੇ ਦੀ ਲੱਤ ਤੇ ਕਿਸੇ ਦੀ ਬਾਂਹ ਫ੍ਰੈਕਚਰ ਹੋਈ ਹੈ। ਕੀ ਲੱਗਦਾ ਕਿ ਉਹਨਾਂ ਵਾਸਤੇ ਜੇ ਨਿਆਂ ਪ੍ਰਣਾਲੀ ਦੀ ਗੱਲ ਹੋਵੇ ਤੇ ਨਿਆਂ ਮਿਲਦਾ ਨਜ਼ਰ ਆਉਂਦਾ ਹੈ, ਜਾਂ ਨਿਆਂ ਲੈਣ ਦੇ ਵਿੱਚ ਕਿੰਨਾ ਕੁ ਸਫਲ ਹੋਏ ਹੋ ਤੁਸੀਂ ਨਿਆਂ ਦੀ ਗੱਲ ਤਾਂ ਇਹ ਲਾ ਲਓ ਵੀ ਹਾਲੇ ਤੱਕ FIR ਨਹੀਂ ਲੌਸ ਹੋਈਆਂ। ਅੱਜ ਜਿਹੜੀ ਅਸੀਂ ਪ੍ਰੀਤਪਾਲ ਨੂੰ ਮਿਲ ਕੇ ਆਏ ਹਾਂ, ਸੁਪਰੀਮ ਕੋਰਟ ਨੇ ਪਰਸੋਂ ਆਰਡਰ ਕੀਤਾ ਹੈ, ਹਾਈ ਕੋਰਟ ਨੇ, ਵੀ ਭਾਈ ਉਹਦੇ ਬਿਆਨ ਲਿਖ ਕੇ ਪਰਚਾ ਦਰਜ ਕਰੋ ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਨੇ। ਹਾਲੇ ਤੱਕ ਪੰਜਾਬ ਸਰਕਾਰ ਉਹਦੇ ਬਿਆਨ ਨਹੀਂ ਲਏ, ਉਹਦੇ ਤੇ ਕੋਈ ਪਰਚਾ ਨਹੀਂ ਦਰਜ ਕੀਤਾ ਉਹਨਾਂ ਬੰਦਿਆਂ ਤੇ। ਉਹਨੂੰ ਚੁੱਕ ਕੇ ਲੈ ਗਿਆ ਸੀ ਟਰਾਲੀ ਦੇ ਵਿੱਚੋਂ, ਉਹ ਪਾਣੀ ਦੀ ਸੇਵਾ ਕਰ ਰਿਹਾ ਸੀ, ਇੱਕ ਤਰ੍ਹਾਂ ਦੀ ਪਾਣੀ ਉਹਨਾਂ ਨੂੰ ਵੀ ਪਿਲਾ ਰਿਹਾ ਸੀ, ਦੁਸ਼ਮਣਾਂ ਨੂੰ ਜਿਹੜੇ ਸੱਟਾਂ ਮਾਰ ਰਹੇ ਆ। ਤਾਂ ਪਰ ਉਹਨਾਂ ਨੇ ਉਹਦੇ ਸੱਟਾਂ ਮਾਰੀਆਂ। ਸੋ ਉਸ ਬੱਚੇ ਨੂੰ ਚੱਕ ਕੇ ਲਿਜਾ ਕੇ ਇੱਕ ਤਰ੍ਹਾਂ ਕਹਿ ਦਿਓ ਭਈ ਆਪਣੇ ਵੱਲੋਂ ਤਾਂ ਮਾਰ ਕੇ ਸੁੱਟ ਗਏ ਸੀ ਦੁਬਾਰਾ ਕਰਕੇ। ਸੋ ਉਹ ਮਾਲਕ ਨੇ, ਉਹ ਰਹਿਮਤ ਹੋਈ, ਅੱਜ ਉਹ ਬੱਚੇ ਨੂੰ ਮਿਲੇ ਆ, ਉਹਨੇ ਬੜਾ ਹੌਸਲੇ ਨਾਲ ਕਿਹਾ ਕਿ ਮੈਂ ਹੱਥ ਜੋੜ ਕੇ ਉਸਲੇ ਧੰਨ ਬਾਬਾ ਦੀਪ ਸਿੰਘ ਦਾ ਨਾਮ ਲਿਆ ਤੇ ਬਾਬਾ ਮੇਰੇ ਤੇ ਕਿਰਪਾ ਕਰਿਓ। ਤੇ ਕਹਿੰਦਾ ਵੀ ਉਹਨਾਂ ਦੀ ਰਹਿਮਤ ਹੋਈ ਆ, ਕਿਰਪਾ ਹੋਈ ਆ, ਵੀ ਮੈਨੂੰ ਨਹੀਂ ਸੀ ਲੱਗਦਾ ਵੀ ਮੈਂ ਬਚਾਂਗਾ। ਜੋ ਹਾਲਾਤ ਸਨ ਉਸ ਵੇਲੇ, ਬਾਹਾਂ ਫੜ ਕੇ ਪਿੱਛੇ ਨੂੰ ਉਹ ਦੱਸ ਰਿਹਾ ਸੀ, ਬਾਹਾਂ ਫੜ ਕੇ, ਲੱਤਾਂ ਫੜ ਕੇ ਤਾਂ ਉਹਦੇ ਮੂੰਹ ਤੇ ਇੱਥੇ ਲਾਠੀਆਂ ਮਾਰੀਆਂ, ਉਹਦਾ ਜਵਾੜਾ ਤੋੜਿਆ ਗਿਆ। ਮਤਲਬ ਕਿੱਡਾ ਘਿਨਾਉਣਾ ਕੰਮ ਕੀਤਾ। ਦੁਸ਼ਮਣ ਦੇਸ਼ ਦਾ ਕੋਈ ਜਿਹੜਾ ਸਿਪਾਹੀ ਵੀ ਹੱਥ ਆ ਜਾਏ, ਉਹਦੇ ਨਾਲ ਵੀ ਇਦਾਂ ਦਾ ਜਿਹੜਾ ਵਿਵਹਾਰ, ਅਣਮਨੁੱਖੀ ਅਧਿਕਾਰ ਵਾਲੇ ਜਿਹੜੇ ਵਿਵਹਾਰ ਨਹੀਂ ਕੀਤੇ ਜਾਂਦੇ। ਉਹ ਕਹਿ ਦਿਓ ਵੀ ਇਹਨਾਂ ਨੇ ਅਣਮਨੁੱਖੀ ਤਸ਼ੱਦਦ ਜਿਹੜਾ ਉਹ ਉਸ ਬੱਚੇ ਤੇ ਕੀਤਾ। ਸੋ ਇਹਨਾਂ ਨੂੰ, ਇਸ ਬੀਜੇਪੀ ਨੂੰ, ਇਹਨੂੰ ਕੇਂਦਰ ਸਰਕਾਰ ਨੂੰ, ਮੋਦੀ ਦੀ ਸਰਕਾਰ ਨੂੰ ਜਾਂ ਇਹਦੇ ਸਹਿਯੋਗੀਆਂ ਨੂੰ ਲੋਕ ਕਿਵੇਂ ਬਖਸ਼ ਦੇਣਗੇ? ਕਿਉਂ ਨਹੀਂ ਬੋਲੇ ਇਹ ਜਿਹੜੇ ਅੱਜ ਇਹਨਾਂ ਨੂੰ ਛੱਡ ਕੇ ਆਪਣੀ ਸੱਤਾ ਬਚਾਉਣ ਲਈ ਅਸਤੀਫੇ ਦੇ ਕੇ ਜਾਂ ਆਪਣਾ ਸਮਰਥਨ ਪਿੱਛੇ ਲੈ ਕੇ ਹਟਣਾ ਚਾਹੁੰਦੇ ਨੇ? ਤਾਂ ਇਹ ਕੀ ਇਹਨਾਂ ਦੀ ਖਲ ਵੱਜੂਗੀ? ਨਹੀਂ, ਲੋਕ ਹੁਣ ਸਭ ਜਾਣਦੇ ਨੇ, ਇਹਨਾਂ ਨੂੰ ਬਖਸ਼ਣਗੇ ਨਹੀਂ। ਇਹਨਾਂ ਨੇ ਜੋ ਮਰਜ਼ੀ ਕਰ ਲੈਣ। ਮੰਨ ਲਓ ਉਹ ਲਿਆ ਕੇ ਉਹਨੂੰ ਇੱਥੇ ਦਾ ਕੋਈ ਰਾਜਪਾਲ ਲਾਉਂਦੇ ਨੇ, ਮੈਂ ਸਮਝਦਾ ਬਹੁਤ ਵੱਡਾ ਜਿਹੜਾ ਵਿਰੋਧ ਪੈਦਾ ਹੋਊਗਾ। ਜਿਹੜੇ ਅੰਦੋਲਨਕਾਰੀ ਨੌਜਵਾਨ ਫੱਟੜ ਹੋਏ ਨੇ ਉਹਨਾਂ ਦੇ ਹੱਕ ਦੇ ਵਿੱਚ, ਤੇ ਜਿਹੜੇ ਵਿਰੋਧੀ ਜਾਂ ਕਹਿ ਸਕਦੇ ਆ ਕਿ ਹਰਿਆਣਾ ਦੇ ਮੁਲਾਜ਼ਮਾਂ ਦੇ ਵੱਲੋਂ ਇਸ ਤਰ੍ਹਾਂ ਦਾ ਵਿਵਹਾਰ ਉਹਨਾਂ ਅੰਦੋਲਨਕਾਰੀਆਂ ਦੇ ਨਾਲ ਕੀਤਾ ਗਿਆ, ਫਿਰ ਉਹਨਾਂ ਦੇ ਅਗੇਂਸਟ ਜਿਹੜਾ ਸੀਗਾ FIR ਤੇ ਪੰਜਾਬ ਸਰਕਾਰ ਨੇ ਲਾਂਚ ਕਰਨੀ ਸੀ। ਫਿਰ ਇਹਦੇ ਵਿੱਚ ਕੀ ਕਾਰਨ ਮੰਨਦੇ ਹੋ ਕਿ ਲਾਂਚ ਕਿਉਂ ਨਹੀਂ ਹੋ ਸਕੀ? ਪੰਜਾਬ ਸਰਕਾਰ ਗੋਡੇ ਟੇਕ ਗਈ ਕੇਂਦਰ ਮੂਹਰੇ, ਜੋ ਸਾਨੂੰ ਕਲੀਅਰ ਕੱਟ ਨਜ਼ਰ ਆਉਂਦਾ। ਜਿਹੜਾ ਬੜੇ ਬੜੇ ਦਮਗੇ ਮਾਰ ਰਿਹਾ ਸੀ ਨਾ ਭਗਵੰਤ ਮਾਨ, ਗੋਡੇ ਟੇਕ ਗਿਆ। ਤੁਸੀਂ ਵੇਖੋ 92 ਇਹਦੇ MLA ਨੇ, 92 MLA ਚੋਂ ਇੱਕ ਨੇ ਵੀ ਨਹੀਂ ਬੋਲਿਆ ਮੂੰਹ ਚੋਂ। ਇਹਨਾਂ ਦੇ ਮੂੰਹ ਤੇ ਪੱਟੀਆਂ ਵੱਜ ਗਈਆਂ, ਛਿੱਕਲੀਆਂ ਆ ਗਈਆਂ ਇਹਨਾਂ ਦੇ ਮੂੰਹ ਤੇ, ਭਈ FIR ਦਰਜ ਕਰੋ। ਤੁਸੀਂ ਸਾਡੇ ਟਰੈਕਟਰ ਤੋੜੇ ਨੇ ਸਾਡੀ ਹੱਦ ਚ ਆ ਕੇ, ਦੱਸੋ ਟਰੈਕਟਰਾਂ ਦੀਆਂ ਨੋਜ਼ਲਾਂ ਤੋੜ ਦੇਣੀਆਂ, ਸਟੀਅਰਿੰਗ ਪੱਟ ਦੇਣੇ। ਕੀ ਉਹ ਦੰਦੀਆਂ ਵੱਢਦੇ ਸੀ ਇਹਨਾਂ ਦੇ, ਜਾਂ ਇਹਨਾਂ ਨੂੰ ਗਾਲਾਂ ਕੱਢਦੇ ਸੀ, ਜਾਂ ਉਹ ਕੋਈ ਸ਼ਬਦਾਵਲੀ ਇਦਾਂ ਦੀ ਵਰਤਦੇ ਸੀ, ਜਾਂ ਟਰੈਕਟਰ ਹਰਦੁੰਗ ਕਰਦੇ ਸੀ? ਮਤਲਬ ਉਹ ਤਾਂ ਖੜੇ ਆਪਣੀ ਜਗ੍ਹਾ ਤੇ। ਸੋ ਐਡਾ ਵੱਡਾ ਘਿਨਾਉਣਾ ਜਿਹੜਾ ਸਾਜ਼ਿਸ਼ ਰਚੀ ਗਈ ਆ ਬੀਜੇਪੀ ਵੱਲੋਂ, ਤਾਂ ਉਹਦਾ ਅਸਲੀ ਸੂਤਰਧਾਰ ਬਣਿਆ ਭਗਵੰਤ ਮਾਨ, ਇਹਦੀ ਸਰਕਾਰ। ਮੈਂ ਤੁਹਾਨੂੰ ਇਹ ਦੱਸਣਾ ਚਾਹੂੰ ਤੁਹਾਡੇ ਮਾਧਿਅਮ ਰਾਹੀਂ, 21 ਤਰੀਕ ਰਾਤ ਨੂੰ ਹੀ ਜਿਹੜੀ ਇਹਨਾਂ ਦੀ ਇੱਥੇ ਪੰਜਾਬ ਪੁਲਿਸ ਖੜੀ ਸੀ, ਉਹਨੂੰ 2 ਕਿਲੋਮੀਟਰ ਪਿੱਛੇ ਹਟਣ ਦੇ ਆਰਡਰ ਆ ਗਏ। ਇਹਦਾ ਮਤਲਬ ਕੀ ਹੋਇਆ? ਭਈ ਇਹ ਘਿਓ ਖਿਚੜੀ ਹੋ ਕੇ ਇਹ ਸਾਡੇ ਤੇ ਤਸ਼ੱਦਦ ਕੀਤਾ। ਇਹ ਵਿੱਚ ਸ਼ਾਮਲ ਹੈ ਭਗਵੰਤ ਮਾਨ ਵੀ, ਪੰਜਾਬ ਸਰਕਾਰ ਵੀ। ਵੀ ਇਨਸਾਫ ਦੀ ਮੰਗ ਕਿਹਦੇ ਕੋਲ ਕਰ ਸਕਦੇ ਆ? ਇਨਸਾਫ ਤਾਂ ਲੋਕ ਕਰਨਗੇ ਇਹ ਆਉਣ ਵਾਲੇ ਸਮੇਂ 'ਚ। ਪੰਜਾਬ ਸਰਕਾਰ ਦੇ ਖਿਲਾਫ ਵੀ ਮੋਰਚਾ ਖੋਲ੍ਹਿਆ ਜਾ ਸਕਦਾ, ਜਿਸ ਤਰ੍ਹਾਂ ਬੀਜੇਪੀ ਦੇ ਖਿਲਾਫ ਰੋਹ ਹੈ। ਦੇਖੋ ਤੁਸੀਂ ਆਉਣ ਵਾਲੇ ਦਿਨਾਂ 'ਚ, ਹਜੇ ਅਸੀਂ ਬੀਜੇਪੀ ਦਾ ਕਿਹਾ ਵੀ ਉਹਨਾਂ ਨੂੰ ਸਵਾਲ ਕਰੋ, ਆਉਣ ਵਾਲੇ ਦਿਨਾਂ 'ਚ ਸਵਾਲ ਇਹਨਾਂ ਨੂੰ ਵੀ ਹੋਣਗੇ। ਨੌਜਵਾਨਾਂ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਮਸਲਾ ਹੈ, ਜਿਸ ਤਰੀਕੇ ਦੇ ਨਾਲ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਨਸਾਫ ਪਸੰਦ ਲੋਕ ਕਿਤੇ ਨਾ ਕਿਤੇ ਹਾਂ ਦਾ ਨਾਰਾ ਮਾਰਦੇ ਨਜ਼ਰ ਆਉਂਦੇ ਆ। ਜਿਸ ਤਰੀਕੇ ਦੇ ਨਾਲ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਇਹ ਵੀ ਸ਼ੰਕੇ ਹੈ ਕਿ ਉਹਨਾਂ ਨੌਜਵਾਨਾਂ ਦੇ ਨਾਲ ਜੇਲ੍ਹ ਦੇ ਵਿੱਚ ਵਧੀਕੀ ਹੋ ਰਹੀ ਹੈ, ਭੁੱਖ ਹੜਤਾਲ ਦੇ ਉੱਪਰ ਅੰਮ੍ਰਿਤਸਰ ਦੀ ਧਰਤੀ ਤੇ ਪਰਿਵਾਰ ਬੈਠੇ ਹੋਏ ਨੇ। ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੀ ਮਹਿਸੂਸ ਕਰਦੇ ਹੋ, ਜਾਂ ਕੀ ਦੇਖਦੇ ਹੋ, ਜਾਂ ਤੁਹਾਡੇ ਜਿਹੜਾ ਅੰਦੋਲਨ ਵਿੱਢਿਆ ਹੋਇਆ ਅੰਦੋਲਨਕਾਰੀਆਂ ਦਾ ਜਾਂ ਜਿਹੜੇ ਆਗੂਆਂ ਦਾ ਤੁਹਾਡਾ ਕੀ ਰਿਐਕਸ਼ਨ ਹੈ ਇਸ ਦੇ ਉੱਪਰ? ਦੇਖੋ, ਇੱਕ ਸਿੱਧੀ ਜਿਹੀ ਗੱਲ ਸਪਸ਼ਟ ਹੈ। ਮੈਂ ਸਮਝਦਾ, ਮੈਂ ਪਹਿਲਾਂ ਹੀ ਕਿਹਾ ਵੀ ਇਹ ਗੋਡੇ ਟੇਕ ਗਿਆ ਕੇਂਦਰ ਸਰਕਾਰ ਮੂਹਰੇ ਸਾਡਾ CM ਜਿਹੜਾ ਆ। ਇਹ ਤਾਂ ਉਸ ਦਿਨ ਤੋਂ ਹੀ ਹੋ ਗਿਆ ਸੀ ਨਾ, ਸਾਡੇ ਬੱਚਿਆਂ ਤੇ NSA ਲਾਉਣੀ। ਤੁਸੀਂ ਇਹ ਮੈਨੂੰ ਦੱਸੋ ਵੀ ਆਪਣੇ ਰਾਜਧਾਨੀ ਨੂੰ ਜਾਂਦੇ ਨੇ ਲੋਕ, ਔਰ ਸਾਡੇ ਬਾਰਡਰ ਤੇ ਆ ਕੇ
ਅੱਜ ਤੋਂ ਆ ਜਿੱਥੇ ਆ ਘੱਗਰ ਦਾ ਪੁਲ ਹੈ ਇਹ ਤੋਂ 300 ਮੀਟਰ ਅੱਗੇ ਹੈ, ਇਹਦਾ ਨਕਸ਼ਾ ਵੀ ਦੇ ਦਿੱਤਾ ਸਰਕਾਰ ਨੂੰ ਭਈ ਇਹ ਤੋਂ ਅੱਗੇ ਸਾਡਾ ਬਾਰਡਰ ਹੈ ਤੇ ਪੰਜਾਬ ਦੀ ਹੱਦ 'ਚ ਆ ਕੇ ਉਹ ਬਾਰਡਰ ਲਾ ਰਹੇ ਨੇ ਹਰਿਆਣੇ ਵਾਲੇ ਤੇ ਸਾਡਾ ਸੀਐਮ ਬੋਲਦਾ ਤੱਕ ਨਹੀਂ। ਸੋ ਉਹ ਜਿਹੜੇ ਸਾਡੇ ਬੱਚੇ ਅੰਮ੍ਰਿਤਪਾਲ ਜਿਹੜੇ ਗੱਲ ਕਰਦੇ ਸਨ, ਕੀ ਗੱਲ ਕਰਦੇ ਸਨ? ਆਪਣੀ ਕੌਮ ਦੀ ਗੱਲ ਕਰਨਾ ਕੋਈ ਗੁਨਾਹ ਹੈ? ਉਹਨਾਂ ਨੇ ਕੀ ਮੰਗ ਲਿਆ ਸੀ ਵੱਖਰਾ ਕੋਈ? ਠੀਕ ਹੈ, ਜੇ ਇਹਨਾਂ ਨੂੰ ਲੱਗਦਾ ਸੀ ਵੀ ਜੀ ਉਹ ਥਾਣੇ ਤੇ ਜਾ ਕੇ ਦੇ ਨਾਲੇ ਉਹਨਾਂ ਨੇ ਕੋਈ ਮਤਲਬ ਗਲਤ ਕੀਤਾ ਹੈ, ਜੇ ਉਹਦੀ ਜਿੰਨੀ ਕੁ ਬਣਦੀ ਸੀ ਕਾਰਵਾਈ ਉਹ ਮੁਤਲਕ ਥਾਣੇ 'ਚ ਬਣਦੀ ਹੁੰਦੀ ਹੈ ਨਾ। ਜੇ ਮੰਨ ਲਓ ਕਿਸੇ ਨੂੰ 2 ਗਾਲਾਂ ਦੇ ਦਿੱਤੀਆਂ ਉਹਦੇ ਮੁਤਲਕ ਥਾਣੇ 'ਚ ਉੱਤੇ 751 ਪਾਈ ਜਾਂਦੀ ਹੈ। ਸੋ ਜੇ ਕੋਈ ਗੱਲ ਸੀ ਉਹ ਉਸ ਥਾਣੇ 'ਚ ਬਣਦੀ ਸੀ, ਉਹਨਾਂ ਨੂੰ ਚੱਕ ਕੇ ਡਿਬਰੂਗੜ੍ਹ ਜੇਲ੍ਹ 'ਚ ਦੇ ਦੇਣਾ, ਐਨਐਸਏ ਵਰਗੇ ਉੱਤੇ ਐਕਟ ਲਾ ਦੇਣੇ। ਮੈਂ ਸਮਝਦਾ ਵੀ ਇਹ ਸਾਡਾ ਮੁੱਖ ਮੰਤਰੀ ਜਿਹੜਾ ਸਾਡਾ ਕਾਹਦਾ ਰਹਿ ਗਿਆ ਜੀ, ਤਾਂ ਬੀਜੇਪੀ ਦਾ ਹੀ ਕਹਿ ਦਿਓ ਇਹਨੂੰ। ਮੈਂ ਬਹੁਤ ਵਾਰ ਪਹਿਲਾਂ ਕਿਹਾ ਵੀ ਬੀਜੇਪੀ ਦੀ ਬੀ ਟੀਮ ਹੈ, ਹੁਣ ਤਾਂ ਇਹ ਬੀ ਵੀ ਨਹੀਂ ਲੱਗਦੀ, ਇਹ ਲੱਗਦੀ ਏ ਟੀਮ ਹੀ ਆ, ਸਿਰਫ ਨਾਂ ਬਦਲ ਕੇ ਰੱਖਿਆ ਹੋਇਆ। ਇਹ ਬਸ ਪੁੱਤ ਇੱਕੋ ਦੇ ਹੀ ਨੇ, ਬਸ ਸ਼ਾਂਗੂ ਵਾਂਗੂ ਨਾਂ ਦੋ ਕਰ ਦਿਓ। ਬੀਜੇਪੀ ਇਹ ਹੈ ਬਸ, ਇਹ ਕਲੀਅਰ ਕੱਟ ਭਗਵੰਤ ਮਾਨ ਵੀ ਇਹੀ ਚੀਜ਼ ਹੈ, ਕਲੀਅਰ ਕੱਟ ਇਹਨੇ ਸਾਡੇ ਉਹਨਾਂ ਬੱਚਿਆਂ ਨੂੰ ਜੇਲ੍ਹ 'ਚ ਧੱਕਿਆ ਹੋਇਆ। ਹੁਣ ਕੋਈ ਨਹੀਂ ਬੋਲਦਾ। 92 ਦੇ 92 ਜਿਹੜੇ ਆ ਇਹਨਾਂ ਦੇ ਉਹ ਮੂੰਹ ਤੇ ਛਿਕਲੀਆਂ ਲਾ ਕੇ ਬੈਠੇ ਹੋਏ ਆ। ਹੈ ਕਿਸੇ ਨੂੰ ਆਪਣੀ ਕੌਮ ਦਾ? ਗੱਲਾਂ ਤਾਂ ਬੜਬੜੀਆਂ ਕਰਦੇ ਸੀ, ਅਸੀਂ ਆਮ ਘਰਾਂ ਚੋਂ ਆ, ਅਸੀਂ ਤਾਂ ਤੁਹਾਡੇ ਬੰਨਿਆਂ ਤੋਂ ਉੱਠ ਕੇ ਆਏ ਆ, ਤਾਂ ਫਿਰ ਆਮ ਘਰਾਂ ਵਾਲੇ ਆਮ ਘਰਾਂ ਦੀਆਂ ਗੱਲਾਂ ਕਿਉਂ ਨਹੀਂ ਕਰਦੇ? ਅੱਜ ਗੱਲਾਂ ਕਿਉਂ ਕੇਂਦਰ ਦੀਆਂ ਕਰਨ ਲੱਗ ਪਏ? ਅੱਜ ਉਹਨਾਂ ਦੀ ਬੋਲੀ ਕਿਉਂ ਬੋਲਣ ਲੱਗ ਪਏ? ਜਾਂ ਉੱਥੇ ਬੋਲਣੋਂ ਬੰਦ ਕਿਉਂ ਹੋ ਗਏ? ਕਿਹੜੀ ਗੱਲ ਦਾ ਭੈ ਇਹਨਾਂ ਨੂੰ? ਇਹਨੀ ਕਿੰਨਾ ਕੁ ਕਰਪਸ਼ਨ ਕਰ ਲਈ ਆ ਜਿਹੜਾ ਡਰ ਮਾਰਦਾ। ਤੁਹਾਡੇ ਬਾਰੇ ਕਿਹਾ ਜਾਂਦਾ ਹੈ ਕਿ ਤੁਸੀਂ ਸਿੱਖ ਮਾਈਂਡਡ ਹੋ, ਕੁਝ ਕਿਸਾਨ ਆਗੂਆਂ ਨੂੰ ਕਾਮਰੇਡਾਂ ਦਾ ਖਿਤਾਬ ਵੀ ਦਿੱਤਾ ਜਾਂਦਾ ਹੈ, ਤੁਸੀਂ ਬੰਦੀ ਸਿੰਘਾਂ ਵਾਸਤੇ ਵੀ ਬੋਲਦੇ ਰਹੇ ਹੋ, ਇੱਥੋਂ ਤੱਕ ਕਿ ਜਿਹੜੇ ਬੀਜੇਪੀ ਦੇ ਨਾਲ ਸੰਬੰਧਿਤ ਨੁਮਾਇੰਦੇ ਨੇ ਉਹਨਾਂ ਨੂੰ ਮੈਮੋਰੰਡਮ ਵੀ ਜਾ ਕੇ ਦੇ ਕੇ ਆਉਂਦੇ ਰਹੇ ਹੋ। ਕੀ ਲੱਗਦਾ ਕਿ ਜਿਵੇਂ ਕਿਸਾਨੀ ਦੀਆਂ ਮੰਗਾਂ ਦੇ ਨਾਲ ਜੂਝਦੇ ਰਹੇ ਹੋ, ਦੂਜੇ ਪਾਸੇ ਮੋਹਾਲੀ ਦੇ ਵਿੱਚ ਵੀ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹੋਇਆ, ਉੱਥੇ ਵੀ ਤੁਸੀਂ ਸਪੋਰਟ ਕਰਦੇ ਹੋ, ਤੇ ਕੀ ਲੱਗਦਾ ਕਿ ਇਹਨਾਂ ਮੰਗਾਂ ਦੇ ਵਿੱਚ ਜਿਹੜੀਆਂ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਾਂ ਜਿਹੜੇ ਹੋਰ ਬਹੁਤਾਤ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਨਾਲ ਸੰਬੰਧਿਤ, ਚਾਹੇ ਪੱਤਰਕਾਰ ਹੋਣ, ਸਮਾਜ ਸੇਵੀ ਹੋਣ, ਜਿਨ੍ਹਾਂ ਦੇ ਉੱਪਰ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚੇ ਦਰਜ ਨੇ, ਪਰ ਉਹਨਾਂ ਦੇ ਨਾਲ ਕਿਤੇ ਨਾ ਕਿਤੇ ਨਿਆਂ ਵਜੋਂ ਵਧੀਕੀ ਹੋ ਰਹੀ ਹੈ, ਇਹੋ ਜਿਹੇ ਮਤਿਆਂ ਦੀ ਲੋੜ ਨਜ਼ਰ ਆਉਂਦੀ ਹੈ ਤੁਹਾਨੂੰ? ਦੇਖੋ, ਇਹ ਮੈਂ ਤਾਂ ਹੁਣ ਵੀ ਬਹੁਤ ਵਾਰੀ ਕਿਹਾ, ਮੈਂ ਤਾਂ ਕਈ ਸਟੇਜਾਂ ਤੋਂ ਬੋਲਿਆ ਕਿ ਇਹ ਲੜਾਈ ਨੂੰ ਆਇਸ ਨੂੰ ਵੀ MSP ਦੀ, WTO ਦੀ ਜਾਂ ਕਰਜ਼ਾ ਮੁਕਤੀ ਦੀ ਮਤ ਸਮਝੋ। ਆਉਣ ਵਾਲਾ ਸਮਾਂ ਭਿਆਨਕ ਹੈ, ਜਿੱਧਰ ਨੂੰ ਮੁਲਕ ਨੂੰ ਲੈ ਕੇ ਜਾ ਰਹੇ ਆ। ਘੱਟ ਗਿਣਤੀਆਂ ਤੇ ਜ਼ਬਰ ਵਧੇਗਾ, ਹੌਲੀ ਹੌਲੀ ਇਹ ਵਾਰੀ ਸਾਡੀ ਵੀ ਲੱਗਣੀ ਆ। ਜੇ CA ਵਰਗੇ ਕਾਨੂੰਨ ਲਿਆਂਦੇ ਗਏ ਨਾ ਸਾਡੇ ਮੁਸਲਿਮ ਭਾਈਚਾਰੇ ਨੂੰ ਡਰਾਉਣ ਲਈ, ਦੱਬ ਕੇ ਰੱਖਣ ਲਈ, ਤੇ ਇਹ ਵਾਰੀ ਸਾਡੀ ਵੀ ਲੱਗਣੀ ਘੱਟ ਗਿਣਤੀਆਂ ਦੀ। ਇਹ ਉਹਨਾਂ ਲੋਕਾਂ ਨੂੰ ਜਿਹੜੇ ਗੋਰੇ ਇੱਥੋਂ ਕੱਢੇ ਨੇ, ਉਹ ਲੜਾਈ ਲੜਦੇ ਸੀ ਸਿਰਫ ਗੁਲਾਮੀ ਬਣਾਉਣ ਦੀ। ਇਹ ਉਹਨਾਂ ਨੂੰ ਘਾਤਕ ਨੇ। ਇਹ ਤੁਹਾਡੇ ਧਰਮ ਨੂੰ, ਤੁਹਾਡੀ ਬੋਲੀ ਨੂੰ, ਤੁਹਾਡੇ ਕਿੱਤੇ ਨੂੰ, ਤੁਹਾਨੂੰ ਖਤਮ ਕਰਨਾ ਚਾਹੁੰਦੇ ਨੇ, ਤੁਹਾਡੇ ਕਿਰਦਾਰ ਨੂੰ ਇਹ ਖਤਮ ਕਰਨਾ ਚਾਹੁੰਦੇ ਨੇ। ਇਹ ਤਾਂ ਬਹੁਤ ਭਿਆਨਕ ਨੇ ਜਿਹੜੇ ਅੱਜ ਸੱਤਾਧਾਰੀ ਬੈਠੇ ਨੇ ਕਾਬਜ ਹੋ ਕੇ, ਜਿਹੜੇ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਉਹ ਕੇਵਲ ਹਿੰਦੂ ਨੂੰ ਦੇਖਣਾ ਚਾਹੁੰਦੇ ਨੇ। ਅਸੀਂ ਕਹਿੰਦੇ ਨਾ ਜਿਵੇਂ ਔਰੰਗਜ਼ੇਬ, ਉਹ ਕਹਿੰਦੇ ਸੀਗੇ ਵੀ ਉਹਨਾਂ ਦੇ ਟਾਈਮ ਇਦਾਂ ਸੀ ਵੀ ਉਹ 1.25 ਮਣ ਜਨੇਊ ਲਾਉਂਦਾ ਸੀ, ਪਰ ਇਹ ਉਹਨਾਂ ਤੋਂ ਘਾਤਕ ਨੇ ਜੋ ਅੰਡਰਗਰਾਉਂਡ ਇਹ ਕਰ ਰਹੇ ਨੇ। ਇਹ ਸਾਡੀ ਕੌਮ ਨੂੰ ਖਤਮ ਕਰਨੇ ਵੱਲ ਇਹਨਾਂ ਦੀਆਂ ਨੀਤੀਆਂ ਚੱਲ ਰਹੀਆਂ। ਮੈਂ ਬਹੁਤ ਵਾਰ ਕਿਹਾ ਕਿ ਜਿਹੜਾ ਦੇਸ਼ ਆਜ਼ਾਦ ਹੋਇਆ 1947 ਚ ਹੋਇਆ, ਪਰ ਨੀਤੀ 1933 ਚ ਘੜ ਲਈ ਸੀ ਕਿ ਪੰਜਾਬ ਨੂੰ ਤੋੜਨਾ ਕਿਵੇਂ ਹੈ। ਇਹ ਮਾਰਸ਼ਲ ਕੌਮ ਨੇ ਸਾਨੂੰ ਰਾਜ ਨਹੀਂ ਕਰਨ ਦੇਣਾ, ਇਹ ਸਾਤੋਂ ਰਾਜ ਖੋਹ ਲੈਣਗੇ, ਤਾਂ ਇਹਨਾਂ ਨੂੰ ਵੰਡ ਦਿਓ, ਅੱਧਾ ਪਾਕਿਸਤਾਨ ਚ ਪੰਜਾਬ, ਅੱਧਾ ਇੱਧਰ। ਇਹਦੀਆਂ ਵੰਡੀਆਂ ਪਾਈਆਂ ਗਈਆਂ, ਫਿਰ ਸਟੇਟਾਂ 'ਚ ਵੰਡ ਕੇ ਭੇਜਿਆ। ਇਹ ਨੀਤੀ ਘੜ ਇਹਨਾਂ ਦੇ ਬੈਠੇ ਨੀਤੀ ਘੜੀ ਜਾ ਰਿਹਾ ਦਿਨ ਰਾਤ। ਸੋ ਉਹਨਾਂ ਦੀ ਇਹ ਨੀਤੀ ਹੈ, ਬਾਰੀ ਸਾਡੀ ਵੀ ਲੱਗਣ ਵਾਲੀ ਹੈ। ਇਸ ਕਰਕੇ ਜਿਹੜਾ ਕੋਈ ਕੌਮ ਦੀ ਗੱਲ ਕਰਦਾ ਹੈ ਅੱਜ ਉਹਦੇ ਨਾਲ ਖੜਨੇ ਦੀ ਲੋੜ ਹੈ। ਇਹ ਮੰਗ ਹੋਣੀ ਚਾਹੀਦੀ ਆ। ਜਿਹੜਾ ਤੁਹਾਡਾ ਸਵਾਲ ਸੀ, ਆਪਣੇ ਜੇਕਰ ਕੌਮ ਲਈ ਕੋਈ ਯੋਧੇ ਲੜਦੇ ਨੇ ਉਹਨਾਂ ਨਾਲ ਖੜਨਾ ਚਾਹੀਦਾ, ਡਟ ਕੇ, ਤਕੜੇ ਹੋ ਕੇ। ਜੇ ਅਸੀਂ ਅੱਜ ਨਹੀਂ ਖੜਾਂਗੇ ਵਾਰੀ ਸਭ ਦੀ ਲੱਗਣੀ। ਕਿਸਾਨ ਆਗੂਆਂ ਦੀ ਤਾਕਤ ਨੂੰ ਬਹੁਤ ਵੱਡਾ ਮੰਨਿਆ ਜਾਂਦਾ ਹੈ। ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਸਰੀਰਕ ਤੌਰ ਤੇ ਤੁਹਾਡੇ ਨਾਲੋਂ ਜਿਹੜੇ ਕਿਸਾਨ ਆਗੂ ਕਿਸੇ ਸਮੇਂ ਦੇ ਦਰਮਿਆਨ ਇਕੱਠੇ ਰਹੇ ਸੀ, ਦੂਰ ਹੋਏ ਨੇ, ਪਰ ਉਹਨਾਂ ਦੇ ਵੱਲੋਂ ਚਾਹੇ ਚੜੂਣੀ ਸਾਹਿਬ ਹੋਣ, ਲੱਖੋਵਾਲ ਹੋਣ, ਉਹਨਾਂ ਦੇ ਵੱਲੋਂ ਵੀ ਕਾਲ ਦਿੱਤੀ ਜਾ ਰਹੀ ਹੈ ਕਿ ਇੱਕ ਪੈਂਤੜੇ ਦੇ ਹੇਠ ਆ ਕੇ, ਇੱਕ ਰੂਪ ਰੇਖਾ ਦੇ ਹੇਠ ਆ ਕੇ ਲੜਨਾ ਪਵੇਗਾ ਸਰਕਾਰ ਦੇ ਨਾਲ ਤਮਾਮ ਸਾਰੀਆਂ ਮੰਗਾਂ ਦੇ ਉੱਪਰ। ਕੀ ਲੱਗਦਾ ਹੈ ਕਿ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੋਈ ਪਹਿਲ ਕਦਮੀ ਕੀਤੀ ਜਾ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ? ਬਿਲਕੁਲ। ਅਸੀਂ ਤਾਂ ਜਿਹੜੇ ਆਪਣੀ ਕੌਮ ਦੀ ਲੜਾਈ ਲੜਨਾ ਚਾਹੁੰਦੇ, ਪੰਜਾਬ ਦੀ ਲੜਾਈ ਲੜਨਾ ਚਾਹੁੰਦੇ, ਜਿਹੜੇ ਤਾਂ ਹੈਗੇ ਰਾਜਨੀਤਿਕ ਲੋਕ, ਜਿਹੜੇ ਤਾਂ ਹੈਗੇ ਆ ਇਹ ਚਾਹੁੰਦੇ ਨੇ ਵੀ ਅਸੀਂ ਸੱਤਾ ਹਾਸਲ ਕਰਨੀ ਆ ਪੂਰੇ ਭਾਰਤ ਦੇ ਵਿੱਚ, ਉਹ ਵੀ ਵਿੱਚ ਹੈਗੇ ਨੇ। ਉਹਨਾਂ ਦੀ ਮੈਂ ਨਹੀਂ ਗੱਲ ਕਰਦਾ, ਉਹਨਾਂ ਦੀ ਨੀਤੀ ਨੀਅਤ ਨੀਤੀ ਕੀ ਹੈ,
ਪਰ ਜਿਹੜੇ ਪੰਜਾਬ ਪੱਖੀ ਨੇ ਬੈਠੇ ਨੇ ਉਧਰ ਜਿਹੜਾ ਐਸਕੇਐਮ ਸਾਡਾ ਉਹਦੇ ਵਿੱਚ ਜਿਹੜੇ ਪੰਜਾਬ ਪੱਖੀ ਨੇ, ਪੰਜਾਬ ਦੀ ਗੱਲ ਕਰਨ ਵਾਲੇ ਨੇ, ਆਪਣੇ ਲੋਕਾਂ ਦੀ ਗੱਲ ਕਰਨ ਵਾਲੇ ਨੇ, ਉਹ ਆਪਾਂ ਨੂੰ ਇਕਮੁੱਠ ਹੋਣਾ ਪਊ, ਇਕਜੁੱਟ ਹੋਣਾ ਪਊ, ਏਕੇ 'ਚ ਆਉਣਾ ਪਊ। ਤਾਕਤ ਜਿੰਨਾ ਚਿਰ ਵੰਡੀਓ ਆ ਉਹਨਾਂ ਚਿਰ ਉਹ ਕੇਂਦਰ ਸਾਜ਼ਿਸ਼ਾਂ ਘੜੇਗਾ ਹੀ ਘੜੇਗਾ। ਜਦੋਂ ਤੁਸੀਂ ਇਕੱਠੇ ਹੋ ਗਏ ਤਾਂ ਫਿਰ ਉਹ ਸਾਜ਼ਿਸ਼ਾਂ ਜਿਹੜੀਆਂ ਉਹ ਕਰਨ ਦੇ ਵਿੱਚ ਅਸਫਲ ਰਹੂਗਾ, ਫੇਲ ਹੋ ਜਾਊਗਾ। ਸੋ ਸਾਨੂੰ ਏਕੇ ਦੀ ਲੋੜ ਹੈ। ਆਉਣ ਵਾਲੇ ਦਿਨਾਂ 'ਚ ਮੈਂ ਆਪਣੇ ਵੱਲੋਂ ਇਹ ਕਹਿ ਰਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਲੱਗੇ ਹੋਏ ਹਾਂ, ਸਾਡੀ ਜਥੇਬੰਦੀ ਵੀ ਲੱਗੀ ਹੋਈ ਇਸ ਗੱਲ ਲਈ ਵੀ ਸਾਰਿਆਂ ਨੂੰ ਏਕੇ 'ਚ ਲੈ ਕੇ ਆਈਏ, ਉਹ ਜਿਹੜੀ ਮੋਤੀਆਂ ਦੀ ਮਾਲਾ ਪਰੋਈਏ ਫਿਰ ਤੇ ਤਾਕਤ ਫਿਰ ਬਣੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਆਊਗਾ ਨਜ਼ਰ, ਜਲਦ ਹੀ ਮੀਟਿੰਗਾਂ ਕਰਨ ਜਾ ਰਹੇ ਹਾਂ ਉਹਨਾਂ ਦੇ ਨਾਲ ਵੀ, ਵੀ ਆਪਾਂ ਇਹਨੂੰ ਜੇ ਊਂ ਨਹੀਂ ਇਕੱਠੇ ਹੋਣਾ, ਤੁਸੀਂ ਤਾਲਮੇਲ ਵਿੱਚ ਇਕੱਠੇ ਹੋ ਕੇ ਤਾਕਤ ਇੱਕ ਬਣਾ ਲਈਏ, ਲੜਾਈ ਇੱਕ ਬਣਾ ਲਈਏ। ਮੌਜੂਦਾ ਸਮੇਂ ਦੇ ਵਿੱਚ तमाम ਸਾਰੇ ਪੱਖਾਂ ਨੂੰ ਲੈ ਕੇ ਗੱਲਬਾਤ ਕੀਤੀ ਔਰ ਕਿਸਾਨ ਆਗੂ ਮਨਜੀਤ ਸਿੰਘ ਰਾਏ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਅਗਲੀ ਰੂਪਰੇਖਾ ਸੰਘਰਸ਼ ਦੀ ਹੋ ਸਕਦੀ ਹੈ, ਜਾਂ ਜਿਹੜੇ ਕਿਹੜੇ ਐਂਗਲਾਂ ਤੋਂ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਸੰਘਰਸ਼ ਕਰਨ ਵਾਲੇ ਇਨਸਾਫ ਪਸੰਦ ਲੋਕ ਨੇ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਨਜ਼ਰ ਆਉਂਦੀ ਹੈ। ਅੱਗੇ ਵੀ तमाम ਸਾਰੀ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।